ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਲਈ ਇੱਕ ਖਾਸ ਪ੍ਰੋਗਰਾਮ ਲੈ ਕੇ ਆਏ ਹਾਂ ਜੀ, ਇੱਕ ਖਾਸ ਮੁਲਾਕਾਤ ਜਿਸ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਜੀ ਇੱਕ ਉਸ ਸ਼ਖਸ ਦੇ ਨਾਲ ਜਿਹੜਾ ਕਿ ਨਵੰਬਰ ਦੇ ਵਿੱਚ ਆਉਣ ਵਾਲੀਆਂ ਚੋਣਾਂ ਦੇ ਵਿੱਚ ਕੈਲੀਫੋਰਨੀਆ ਦੇ ਡਿਸਟ੍ਰਿਕਟ 17 ਦੀ ਕੰਗਰੈਸ਼ਨਲ ਸੀਟ ਦੇ ਲਈ ਲੜ ਰਹੇ ਨੇ ਅਤੇ ਉਹਨਾਂ ਦਾ ਨਾਮ ਆ ਰੋ ਖੰਨਾ। ਸੋ ਉਹਨਾਂ ਨੂੰ ਸਵਾਗਤ ਕਰਦੇ ਹਾਂ ਜੀ ਸਟੂਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ, thank you for having me on. So Ro, why don't we get started with a quick introduction about yourself. Tell the listeners what you stand for, what you're fighting for, and what your platform believes. I'm Ro Khanna. I'm running for Congress. I live in Fremont in Warm Springs. My family is originally from Punjab. My grandfather, Amarnath Vidyalankar, was a freedom fighter from Punjab and later became a minister of education there. And my mom was born in Amritsar, and my father was born in Kangra. And of course, Kangra, before being part of Himachal Pradesh, was part of Punjab. And so my roots are from there, and I'm very excited. And if we win this election, it will be the first time since Dalip Singh Sound that a Punjabi has gotten to Congress. ਸੋ ਸਰੋਤਿਓ ਦੱਸ ਰਹੇ ਹੈ ਕਿ ਇਹਨਾਂ ਦਾ ਜਿਹੜਾ ਪਿਛੋਕੜ ਆ ਜ਼ਿਆਦਾ ਤੱਕ ਪੰਜਾਬ ਨੂੰ ਬਿਲੋਂਗ ਕਰਦਾ ਹੈ ਜੀ। ਉਹਨਾਂ ਦੇ ਦਾਦਾ ਜੀ ਪਹਿਲਾਂ 47 ਦੇ ਵਿੱਚ ਫਰੀਡਮ ਫਾਈਟਰ ਰਹੇ ਅਤੇ ਇਹਨਾਂ ਦੇ ਮਾਤਾ ਜੀ ਦਾ ਜਨਮ ਅੰਮ੍ਰਿਤਸਰ ਦੇ ਵਿੱਚ ਹੋਇਆ ਅਤੇ ਦਲੀਪ ਸਿੰਘ ਸੌਂਡ ਤੋਂ ਲੈ ਕੇ ਹੁਣ ਤੱਕ ਹੋਰ ਕੋਈ ਵੀ ਪੰਜਾਬੀ ਕਾਂਗਰਸ ਦੇ ਵਿੱਚ ਨਹੀਂ ਆ ਸਕਿਆ। ਸੋ ਜੇ ਜਿੱਤਦੇ ਨੇ ਤਾਂ ਇਹ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਦੇ ਪਹਿਲੇ ਪੰਜਾਬੀ ਹੋਣਗੇ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇਹ ਸੀਟ ਹਾਸਲ ਕਰਨ ਵਾਲੇ। So Ro, let's get a little bit of information about your educational background and what you do currently. So I went to college at University of Chicago. I studied economics and then went to Yale Law School and now teach economics at Stanford. And I am also a attorney in intellectual property at Wilson Sonsini. So University of Chicago ਦੇ ਗ੍ਰੈਜੂਏਟ ਨੇ ਅਤੇ ਉਸ ਤੋਂ ਬਾਅਦ Yale Law School ਵੀ ਗਏ ਅਤੇ ਇਸ ਟਾਈਮ 'ਤੇ ਸਟੈਨਫੋਰਡ ਯੂਨੀਵਰਸਿਟੀ ਦੇ ਵਿੱਚ ਇਕਨੋਮਿਕਸ ਦੀ ਪੜ੍ਹਾਈ ਸਿਖਾਉਂਦੇ ਨੇ ਜੀ ਅਤੇ ਨਾਲ ਦੀ ਨਾਲ ਇੱਕ ਇੰਟੈਲੈਕਚੁਅਲ ਪ੍ਰੋਪਰਟੀ ਦੇ ਵਕੀਲ ਵੀ ਹਨ। So Ro, my next question is going to be centered around your campaign, around your current platform. Who's your opponent and what are the key differences that separate you and him? So I am for small business owners and lower taxes. I am also very strong against racial profiling and for civil liberties, and have done a lot of work to make sure that Sikh Americans are not treated unfairly by the Department of Transportation or profiled. And I care a lot about helping bring technology into the classroom. My opponent is Mike Honda, and he's just largely been ineffective in the last 14 years. He's only passed one bill. He's no longer showing up for votes. And he also is really pushing to increase the taxes on small businesses and entrepreneurs to almost 48%. Wow. So Ro Khanna ਜੀ ਜ਼ਿਆਦਾ ਤੱਕ ਸਮਾਲ ਬਿਜ਼ਨਸ ਨੂੰ ਸਪੋਰਟ ਕਰਦੇ ਨੇ, ਚਾਹੁੰਦੇ ਆ ਕਿ ਬਿਜ਼ਨਸ ਓਨਰਸ ਅਤੇ ਖਾਸ ਕਰਕੇ ਜਿਹੜੇ ਨਵੇਂ ਐਂਟਰੈਂਟ ਨੇ ਅਤੇ ਜਿਹੜੇ ਸਮਾਲ ਬਿਜ਼ਨਸ ਆਲਰੇਡੀ ਪ੍ਰੈਕਟਿਸ ਕਰ ਰਹੇ ਨੇ ਉਹਨਾਂ ਦੇ ਉੱਤੇ ਜਿਹੜੇ ਟੈਕਸ ਦਾ ਬੋਝ ਆ ਉਹ ਘੱਟ ਤੋਂ ਘੱਟ ਹੋਵੇ। ਨਾਲ ਦੀ ਨਾਲ ਕਹਿੰਦੇ ਜੀ ਰੇਸ਼ਲ ਪ੍ਰੋਫਾਈਲਿੰਗ ਦੇ ਕਾਫੀ ਖਿਲਾਫ ਨੇ, ਸਿਵਲ ਲਿਬਰਟੀਜ਼ ਨੂੰ ਅਪਹੋਲਡ ਕਰਨ ਵਾਸਤੇ, ਅਤੇ ਉਹਨਾਂ ਨੇ ਕਾਫੀ ਕੰਮ ਕੀਤਾ ਆ ਸਿੱਖਾਂ ਵਾਸਤੇ ਵੀ ਉਹ ਘੱਟ ਤੋਂ ਘੱਟ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਵਿੱਚ ਕੋਈ ਵੀ ਇੱਦਾਂ ਦੀ ਸਮੱਸਿਆ ਨਾ ਫੇਸ ਕਰਨ ਜਿਸ ਦੇ ਕਾਰਨ ਉਹਨਾਂ ਨੂੰ ਕੋਈ ਨਾ ਕੋਈ ਨੁਕਸਾਨ ਹੋ ਸਕਦਾ ਹੈਗਾ ਸਿਰਫ ਉਹਨਾਂ ਦੀ ਦਿੱਖ ਤੋਂ, ਸਿਰਫ ਉਹਨਾਂ ਦੇ ਸਿੱਖ ਹੋਣ ਤੋਂ। ਅਗਲੀ ਗੱਲ ਦੇ ਵਿੱਚ ਆਖਦੇ ਨੇ ਕਿ ਉਹ ਕਲਾਸਰੂਮ ਦੇ ਵਿੱਚ ਟੈਕਨੋਲੋਜੀ ਲਿਆਉਣਾ ਜ਼ਿਆਦਾ ਤੱਕ ਜੀ ਪਸੰਦ ਕਰਨਗੇ ਕਿਉਂਕਿ ਰਹਿੰਦੇ ਆਪਾਂ ਜੀ ਸਿਲਿਕਨ ਵੈਲੀ ਦੇ ਵਿੱਚ ਹਾਂ, ਸੈਨ ਹੋਜ਼ੇ ਦੇ ਵਿੱਚ, ਫਰੀਮੌਂਟ, ਕੁਪਰਟੀਨੋ, ਇਹ ਸਾਰਾ ਏਰੀਆ ਜੀ ਟੈਕਨੋਲੋਜੀ ਸੈਕਟਰ ਤੋਂ ਕਾਫੀ ਪ੍ਰਭਾਵਿਤ ਹੈ। ਸੋ ਉਸੀ ਗੱਲ ਨੂੰ ਉਹ ਕਲਾਸਰੂਮਾਂ 'ਚ ਲਿਆਉਣਾ ਚਾਹੁੰਦੇ ਨੇ ਤਾਂ ਕਿ ਜਿਹੜੇ ਇੱਥੇ ਦੇ ਵਿਦਿਆਰਥੀ ਨੇ ਉਹਨਾਂ ਨੂੰ ਵੀ ਜਿਹੜੀ ਜੀ ਰੈਲੇਵੈਂਟ ਐਜੂਕੇਸ਼ਨ ਮਿਲ ਸਕੇ। ਅਤੇ ਦੱਸਦੇ ਨੇ ਕਿ ਇਹਨਾਂ ਦੇ ਅਪੋਨੈਂਟ ਮਾਈਕ ਹੋਂਡਾ ਜਨਰਲੀ ਇਨਇਫੈਕਟਿਵ ਰਹੇ ਨੇ ਜੀ, ਕੋਈ ਜ਼ਿਆਦਾ ਖਾਸ ਤਰੱਕੀ ਨਹੀਂ ਹੋਈ। ਪਿਛਲੇ 14 ਸਾਲਾਂ ਦੇ ਵਿੱਚ ਸਿਰਫ ਇੱਕ ਬਿੱਲ ਪਾਸ ਕੀਤਾ ਆ ਅਤੇ ਹੁਣ ਤਾਂ ਕਾਂਗਰਸ ਦੇ ਵਿੱਚ ਵੋਟ ਪਾਉਣ ਲਈ ਵੀ ਨਹੀਂ ਪਹੁੰਚਦੇ। ਉਹਨਾਂ ਦੇ ਵਿੱਚ ਅਤੇ ਰੋ ਖੰਨਾ ਦੇ ਵਿੱਚ ਆਖਦੇ ਨੇ ਕਿ ਡਿਫਰੈਂਸ ਇਹ ਆ ਕਿ ਮਾਈਕ ਹੋਂਡਾ ਸਮਾਲ ਬਿਜ਼ਨਸ ਦੇ ਉੱਤੇ ਟੈਕਸ ਇਨਕਰੀਜ਼ ਕਰਨਾ ਚਾਹੁੰਦਾ ਆ। ਟੈਕਸ ਦੀ ਜਿਹੜੀ ਮਾਤਰਾ ਹੈਗੀ ਜੀ 48% ਦੇ ਕਰੀਬ ਕਰਨਾ ਚਾਹੁੰਦੇ ਨੇ, ਬਲਕਿ ਰੋ ਖੰਨਾ ਸਮਾਲ ਬਿਜ਼ਨਸਿਸ ਦੇ ਟੈਕਸਿਸ ਘਟਾਉਣਾ ਚਾਹੁੰਦੇ ਨੇ। So Ro, tell me a little bit about what you can do as far as being a policy maker about affordable housing, because if we see in the Bay Area an average 2-bedroom, 3-bedroom apartment costs upwards of $3,000 to $4,000 a month, and
the average worker can't really afford that unless you're an engineer or a software developer or someone who has a solid, 6-figure job. So we see a lot of workers commuting from Tracy, from Manteca, from all these faraway places that doesn't really make sense because they're working in the Bay Area, but they have to live so far away just because they can't afford it. So do you think there's any room in policy making to allow these people to be a lot closer to where they work? Perhaps some sort of affordable housing program? Well, this is also a key difference between my continent and me. I've called very concretely for affordable housing, having these private corporations work with the public sector to have a public-private trust, which would help build more affordable housing in Fremont, Sunnyvale, Santa Clara, Cupertino, so that we can have everyone living in these communities. And he really hasn't done anything on affordable housing. He's not focused on that issue. So the economy, education, affordable housing are a key part of my platform. ਸੋ ਆਖਰੇ ਨੇ ਜੀ ਕਿ ਆਲਰੇਡੀ ਇਹਨਾਂ ਨੇ ਅਫੋਰਡੇਬਲ ਹਾਊਸਿੰਗ ਦੇ ਲਈ ਕਾਫੀ ਚੀਜ਼ਾਂ ਹਾਈਲਾਈਟ ਕੀਤੀਆਂ ਨੇ, ਬਹੁਤ ਸਾਰੇ ਪਲਾਨ ਆਲਰੇਡੀ ਡਰੌਪ ਕੀਤੇ ਨੇ, ਪਰ ਕਿਉਂਕਿ ਉਹਨਾਂ ਦਾ ਜਿਹੜਾ ਅਪੋਨੈਂਟ ਹੈ ਮਾਈਕ ਹੌਂਡਾ, ਉਹਨਾਂ ਨੇ ਇਹਨਾਂ ਦੇ ਬਾਰੇ ਕੁਝ ਨਹੀਂ ਕੀਤਾ। ਇੱਕ ਜਿਹੜਾ ਮੁੱਖ ਆਈਡੀਆ ਸੀਗਾ ਵੀ ਜਿਹੜੀਆਂ ਪ੍ਰਾਈਵੇਟ ਕਾਰਪੋਰੇਸ਼ਨਸ ਨੇ ਉਹਨਾਂ ਨੂੰ ਪਬਲਿਕ ਸੈਕਟਰ ਦੇ ਨਾਲ ਰਲਾ ਕੇ ਵਧੀਆ ਪਲੈਨਿੰਗ ਦੇ ਨਾਲ ਅਫੋਰਡੇਬਲ ਹਾਊਸਿੰਗ ਕਮਿਊਨਿਟੀਆਂ ਬਣਾ ਸਕਦੇ ਸੀ, ਪਰ ਫਿਲਹਾਲ ਸਾਰਾ ਕੁਛ ਸਟੈਗਨੈਂਟ ਪਿਆ ਆ, ਕਿਸੇ ਨੇ ਇਨੀਸ਼ੀਏਟਿਵ ਨਹੀਂ ਲਿੱਤਾ ਤੇ ਉਸ ਇਨੀਸ਼ੀਏਟਿਵ ਨੂੰ ਅੱਗੇ ਵਧਾਉਣ ਵਾਸਤੇ ਇਹ ਇਸ ਟਾਈਮ ਤੇ ਲੜ ਰਹੇ ਨੇ। ਸੋ ਮਾਈ ਨੈਕਸਟ ਕੁਐਸਚਨ ਰੋ ਇਜ਼ ਗੋਨਾ ਬੀ ਅਬਾਊਟ the environment that we do live in. Environment in a sense that we have a very diverse community in the Bay Area. And more specifically, being Indian, we see a lot of Hindus, Sikhs, Muslims all coexisting in the US, but there's a lot of human rights violations going on in India and other countries. So do you think it's in your scope to address these in Congress? Absolutely. I've spoken out very strongly for human rights my whole life. I was in India. I was born in Philadelphia, but I was in India during 1983 to 1985 in Delhi. And I saw some of the violence against Sikhs at the time. Right. And my grandfather actually had provided shelter to some Sikh families on our block. And so I have condemned the violence against Sikhs in 1984. I've condemned the violence in Gujarat against that took place against Muslims, and I've consistently spoken out for human rights and will speak out for human rights when I'm in Congress. ਸੋ ਦੱਸ ਰਹੇ ਨੇ ਜੀ ਕਿ ਇਹਨਾਂ ਦਾ ਭਾਵੇਂ ਜਨਮ ਫਿਲਾਡੈਲਫੀਆ ਸ਼ਹਿਰ ਦੇ ਵਿੱਚ ਹੋਇਆ ਸੀਗਾ, ਪਰ 83 ਤੋਂ ਲੈ ਕੇ 85 ਤੱਕ ਉਹ ਦਿੱਲੀ ਦੇ ਵਿੱਚ ਰਹਿ ਰਹੇ ਸੀਗੇ ਅਤੇ ਉਸ ਟਾਈਮ 'ਤੇ ਉਹਨਾਂ ਨੇ ਜਿਹੜੀ ਜੀ ਵਾਇਲੈਂਸ ਚੱਲ ਰਹੀ ਸੀਗੀ ਸਿੱਖਾਂ ਦੇ ਖਿਲਾਫ ਦਿੱਲੀ ਦੇ ਵਿੱਚ, ਇੰਨੇ ਜਿਹੜੀ ਦੰਗੇ ਹੋਏ ਸੀਗੇ, ਉਹ ਸਾਰਾ ਕੁਛ ਇਹਨਾਂ ਨੇ ਦੇਖਿਆ ਅਤੇ ਇਹਨਾਂ ਦੇ ਦਾਦਾ ਜੀ ਨੇ ਜਿਹੜੇ ਸਿੱਖ ਪਰਿਵਾਰ ਉਹਨਾਂ ਦੇ ਬਲਾਕ 'ਤੇ ਰਹਿੰਦੇ ਸੀਗੇ ਉਹਨਾਂ ਨੂੰ ਵੀ ਘਰ ਦੇ ਵਿੱਚ ਰੱਖਿਆ ਸੀਗਾ, ਉਹਨਾਂ ਨੂੰ ਸੇਫਟੀ ਦਿੱਤੀ ਸੀਗੀ। ਸੋ ਉਹ ਉਸ ਚੀਜ਼ ਨੂੰ ਦੇਖਦੇ ਹੋਏ ਸਿੱਖਾਂ ਦੇ ਖਿਲਾਫ ਜਿਹੜੀ ਟ੍ਰੈਜਡੀ ਹੋਈ ਸੀਗੀ ਬਿਲਕੁਲ ਕੰਡੈਮ ਕਰਦੇ ਆ। ਨਾ ਕਿ ਸਿਰਫ ਸਿੱਖਾਂ ਦੇ ਖਿਲਾਫ, ਪਰ ਜਿਹੜੇ ਗੁਜਰਾਤ ਦੇ ਵਿੱਚ ਦੰਗੇ ਹੋਏ ਸੀਗੇ ਮੁਸਲਮਾਨਾਂ ਦੇ ਖਿਲਾਫ ਜਾਂ ਕਿਸੇ ਵੀ ਹੋਰ ਕਮਿਊਨਿਟੀ ਦੇ ਖਿਲਾਫ, ਜਦੋਂ ਵੀ ਕੋਈ ਨਾ ਕੋਈ ਇਨਜਸਟਿਸ ਹੁੰਦੀ ਹੈ, ਆਖਦੇ ਨੇ ਕਿ ਮੈਂ ਕਾਂਗਰਸ ਦੇ ਵਿੱਚ ਜ਼ਰੂਰ ਉਸ ਚੀਜ਼ ਬਾਰੇ ਗੱਲਬਾਤ ਕਰਾਂਗਾ, ਕੋਈ ਨਾ ਕੋਈ ਐਕਸ਼ਨ ਲੈਣ ਦੀ ਕੋਸ਼ਿਸ਼ ਕਰਾਂਗਾ ਜਿਸ ਦੇ ਨਾਲ ਉਹਨਾਂ ਕਮਿਊਨਿਟੀਆਂ ਨੂੰ ਜਿਹੜੇ ਜੀ ਅਫੈਕਟਡ ਹੋਏ ਸੀ ਉਹਨਾਂ ਨੂੰ ਇਨਸਾਫ ਮਿਲ ਸਕੇ। So once again, Ro, why don't we go over some of the key things that you want to fight for, some of the key issues that you think plague our community as it stands right now, and how we can solve those issues, and how in the future we could possibly even prevent them from recurring. One is helping small businesses with making sure that they're not paying excessive taxes, that they don't face too much regulation and bureaucratic red tape. Second is on immigration, helping reunite families, helping make sure if people have relatives that they want to come here to visit, that I can help them get immigrations, get visas. Third is making college more affordable. Excellent. I went and still paying off my student loans. I want to make sure that the student interest rates are low, that we're getting college is affordable and accessible for every person who wants it. That's excellent. And earlier you mentioned something about you trying to bring technology into the classrooms. So do you have any specific plans outlined how we can make that happen? Because we are in the Silicon Valley and it only makes sense to start the whole movement right here in our own home. I've talked about teaching coding in the classroom, making sure every computer scientist person understands some basic understanding in computer science.
Most definitely. And do you think there's any more room for the government to give grants to low-income students, especially who sometimes do really well in high school, but because their financial situation doesn't really allow them to go to college, they miss out on a huge opportunity to advance their career? So considering California already has a Cal Grant and then there's a Pell Grant from the federal government, there could be potentially another idea that could allow these kids to attend college and get good-paying jobs. Yeah, I think the federal government needs to expand financial aid and not consider a parent's home value as part of what they can pay. We need to make financial aid more expansive. And I've really taken some very strong positions on making college more affordable, increasing financial aid, lowering the interest rates that students have to borrow from, because I'm still paying on my own student loan. So it's an issue that's very personal for me. ਸੋ ਕਹਿ ਰਹੇ ਹਾਂ ਕਿ ਜਿਹੜੀ ਫਾਈਨੈਂਸ਼ੀਅਲ ਏਡ ਮਿਲਦੀ ਹੈਗੀ ਗੌਰਮੈਂਟ ਦੇ ਵੱਲੋਂ ਉਸ ਨੂੰ ਜੇ ਵਧਾਇਆ ਜਾਵੇ ਤਾਂ ਹੋਰ ਵੱਧ ਤੋਂ ਵੱਧ ਵਿਦਿਆਰਥੀ ਕਾਲਜ ਅਟੈਂਡ ਕਰ ਸਕਦੇ ਨੇ ਅਤੇ ਨਾਲ ਦੀ ਨਾਲ ਜਿਹੜੀਆਂ ਕਾਲਜ ਦੀਆਂ ਫੀਸਾਂ ਨੇ ਉਹਨਾਂ ਨੂੰ ਵੀ ਘਟਾਉਣਾ ਕਾਫੀ ਜ਼ਰੂਰੀ ਹੋਵੇਗਾ ਅਤੇ ਜਿਹੜੇ ਸਟੂਡੈਂਟ ਲੋਨ ਲੈਂਦੇ ਹੈਗੇ ਆਪਣੀ ਪੜ੍ਹਾਈ ਨੂੰ ਪੂਰਾ ਕਰਨ ਵਾਸਤੇ ਉਹਨਾਂ ਦਾ ਇੰਟਰਸਟ ਰੇਟ ਜਿਹੜਾ ਜੀ ਘੱਟ ਤੋਂ ਘੱਟ ਮਾਤਰਾ ਦੇ ਵਿੱਚ ਹੋਵੇ। ਕਹਿ ਰਹੇ ਹਾਂ ਕਿ ਜਿਹੜਾ ਮੇਰੇ ਸਿਰ 'ਤੇ ਇਸ ਟਾਈਮ 'ਤੇ ਕਰਜ਼ਾ ਆ ਸਟੂਡੈਂਟ ਲੋਨਸ ਦਾ ਮੈਂ ਹਜੇ ਵੀ ਉਸ ਨੂੰ ਉਤਾਰ ਰਿਹਾ ਹਾਂ ਇੰਨੇ ਸਾਲਾਂ ਬਾਅਦ। ਸੋ ਜੇ ਇੰਟਰਸਟ ਰੇਟ ਘਟਾਇਆ ਜਾਵੇ ਤਾਂ ਥੋੜ੍ਹਾ ਜਿਹਾ ਹੋਰ ਆਸਾਨ ਹੋ ਸਕੇਗਾ ਇਹਨਾਂ ਬੱਚਿਆਂ ਨੂੰ ਇਹਨਾਂ ਵਿਦਿਆਰਥੀਆਂ ਨੂੰ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰਨਾ। And one more issue that I've encountered in my days at college is that there's a huge overcrowding problem, especially at the cheaper state schools, because a lot of students can't afford the education that UCs or perhaps private colleges provide. So a lot of them opt to attend the CSU system, and because of that, a lot of the kids just can't even get classes. I see a lot of my peers not being able to get classes, so they have to take a semester off even sometimes. So do you think there's a solution to that issue as well? Absolutely. Well, I've talked about having massive open online classes so that when there's a backlog, folks can take classes online and get credit so that they're not forced to delay their graduation because they can't get a class. Second is we need more budget for these San Jose State and also the UCs, and we need reform of our pension unfunded liabilities so we can put that money more in education. So Ro, let's change gears a little bit and talk about a different issue that I see that's really prominent in the bigger areas, mainly downtown San Jose, downtown Fremont, and the issue at hand is the homeless population that exists in these areas. And compared to a lot of other metropolitan areas, it's significantly higher. Do you think the problem is mainly unemployment or perhaps the lack of shelters, or is it a different issue? I think it's both. I think we need more shelters in this area to take care of the less fortunate. Of course, in the Sikh religion, there's such a wonderful tradition of langar and the sense of obligation and free and open to everyone in the community. And I think that spirit of giving and social service has to motivate our politics. And we have to take care of the less fortunate and make sure we have shelters and we have food and we have a civic responsibility. ਸੋ ਦੱਸ ਰਹੇ ਹਾਂ ਜੀ ਜਿਵੇਂ ਸਿੱਖਾਂ ਦਾ ਟ੍ਰੈਡੀਸ਼ਨ ਹੈਗਾ ਆ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਮਿਲਦਾ ਆ, ਜੇ ਕਿਸੇ ਨੂੰ ਰਹਿਣ ਦੀ ਜਗ੍ਹਾ ਚਾਹੀਦੀ ਹੋਵੇ ਉਹ ਵੀ ਮੁਹੱਈਆ ਹੋ ਜਾਂਦੀ ਆ। ਅਤੇ ਜੇ ਇਹੀ ਫਿਲਾਸਫੀ ਨੂੰ ਆਪਾਂ ਪੋਲੀਟਿਕਸ ਦੇ ਵਿੱਚ ਅਪਣਾਈਏ, ਪੋਲੀਟਿਕਸ ਦੇ ਵਿੱਚ ਜੇ ਇੱਦਾਂ ਦੇ ਰੂਲ ਬਣਨੇ ਸ਼ੁਰੂ ਹੋ ਜਾਣ ਤਾਂ ਜਿਹੜੀ ਹੋਮਲੈਸ ਪਾਪੂਲੇਸ਼ਨ ਹੈ ਸ਼ਾਇਦ ਉਸ ਦਾ ਵੀ ਕੰਟਰੋਲ ਅੱਛੀ ਤਰ੍ਹਾਂ ਹੋ ਸਕਦਾ ਆ। ਵੀ ਜਿਹੜੇ ਹੋਮਲੈਸ ਸ਼ੈਲਟਰ ਹੁੰਦੇ ਨੇ ਉਹਨਾਂ ਨੂੰ ਹੋਰ ਇਫੀਸ਼ੀਐਂਟ ਬਣਾ ਕੇ ਅਤੇ ਨਾਲ ਦੀ ਨਾਲ ਹੋਰ ਸ਼ੈਲਟਰ ਵੀ ਬਣਾ ਕੇ ਇਸ ਪਾਪੂਲੇਸ਼ਨ ਨੂੰ ਕੰਟਰੋਲ ਕੀਤਾ ਜਾ ਸਕਦਾ ਆ, ਤਾਂ ਕਿ ਜਿਹੜੇ ਹੋਮਲੈਸ ਲੋਕ ਇਸ ਟਾਈਮ 'ਤੇ ਬੇਘਰ ਨੇ, ਬੇਰੁਜ਼ਗਾਰੀ ਨੇ, ਉਹਨਾਂ ਨੂੰ ਰੁਜ਼ਗਾਰ ਮਿਲਣ ਦਾ ਕੋਈ ਨਾ ਕੋਈ ਚਾਂਸ ਹੋਵੇ, ਉਹਨਾਂ ਨੂੰ ਆਪਣੀ ਜ਼ਿੰਦਗੀ ਨੂੰ ਸਹੀ ਰਾਹ 'ਤੇ ਲਿਆਉਣ ਦਾ ਇੱਕ ਮੌਕਾ ਮਿਲੇ। So Ro, briefly in closing, just go over once again the main points that your platform is standing on, what you plan on accomplishing, and why the people should vote for you. I want to remind them I'm Ro Khanna, and I was inspired in part by the Leap Singh sound. 50 years ago, we had someone, Punjabi, win for Congress. We haven't had someone since then. Right. For 50 years. And this will be historic for our community in November if we win. It will open up the doors for so many young people, college students, high school kids, to know that they too can take part in government, that they too can be a part of politics. I want to be a mentor to them, to help open doors for them so they get to do things I did, work for the president or go to Stanford or Yale or run for political office. And what I really am, and I want to be accessible and help the community on immigration issues, on Social Security, on helping them with their businesses, and be very, very accessible.
but I need the community's help. Definitely. And the biggest thing we need is for them to vote. Our community has not voted in the past, and this time we're seeing record turnout. The voting starts on October 6th. People will get their ballots at their home. I hope they can mail the ballots in right away with 2 stamps. If they don't get the ballot, I hope they can go to the polls on November. I believe every Indian American in Fremont, in Milpitas, in Newark, in San Jose, in Santa Clara, in Cupertino, in Sunnyvale, hopefully this time will vote. And if we can get 30,000 people to vote and record turnout of our community, we will make history. Definitely. And repeat what Dalip Singh Sound did and open the opportunities for the next generation. ਸੋ ਦੱਸ ਰਹੇ ਹਾਂ ਜੀ ਕਿ ਸਭ ਤੋਂ ਜ਼ਰੂਰੀ ਗੱਲ, ਸਭ ਤੋਂ ਇੰਪੋਰਟੈਂਟ ਚੀਜ਼ ਇੰਡੀਅਨ ਕਮਿਊਨਿਟੀ ਵਾਸਤੇ, ਪੰਜਾਬੀ ਕਮਿਊਨਿਟੀ ਵਾਸਤੇ, ਸਿੱਖਾਂ ਲਈ, ਹਿੰਦੂਆਂ ਲਈ, ਮੁਸਲਮਾਨਾਂ ਲਈ, ਜਿਹਦੇ ਮਰਜ਼ੀ ਲਈ ਜਿਹੜੇ ਇੰਡੀਆ ਨੂੰ ਬਿਲੋਂਗ ਕਰਦੇ ਨੇ, ਉਹਨਾਂ ਲਈ ਸਭ ਤੋਂ ਵੱਡੀ ਗੱਲ ਹੋਵੇਗੀ ਵੋਟ ਪਾਉਣਾ। ਕਿਉਂਕਿ ਜਦੋਂ ਆਪਣੀ ਵੋਟ ਸਿਸਟਮ ਦੇ ਵਿੱਚ ਆਉਂਦੀ ਹੈ ਤਾਂ ਹੀ ਕੋਈ ਨਾ ਕੋਈ ਆਪਣੇ ਵੱਲ ਦੇਖਦਾ ਆ, ਤਾਂ ਹੀ ਤਾਂ ਜਿਹੜੇ ਪੋਲੀਟੀਸ਼ੀਅਨ ਨੇ ਆਪਣੇ ਵਾਸਤੇ, ਆਪਣੀ ਕਮਿਊਨਿਟੀ ਦੇ ਲਈ ਕੁਛ ਨਾ ਕੁਛ ਕਰਨ ਬਾਰੇ ਸੋਚਣਗੇ। ਸੋ ਜ਼ਰੂਰ ਜੀ ਆਪਣੀ ਇਸ ਵੋਟ ਦਾ ਜਿਹੜਾ ਪ੍ਰਿਵਿਲੇਜ ਹੈ ਤੁਹਾਨੂੰ ਮਿਲਿਆ ਹੋਇਆ US ਸਿਟੀਜ਼ਨ ਬਣ ਕੇ, ਉਸ ਦਾ ਵਰਤੋਂ ਕਰੋ। ਨਵੰਬਰ 'ਚ ਵੋਟਾਂ ਸ਼ੁਰੂ ਹੋ ਜਾਣਗੀਆਂ, ਘਰਾਂ ਦੇ ਵਿੱਚ ਐਬਸੈਂਟੀ ਬੈਲਟ ਆ ਜਾਣਗੇ। ਸੋ ਜੇ ਤੁਸੀਂ ਪੋਲਿੰਗ ਬੂਥ 'ਤੇ ਨਹੀਂ ਜਾਣਾ ਤਾਂ ਜ਼ਰੂਰ ਉਸ ਬੈਲਟ ਰਾਹੀਂ ਵੋਟ ਪਾ ਸਕਦੇ ਹੋ ਅਤੇ ਆਪਣੇ ਹੱਕਾਂ ਲਈ ਆਪਣੀ ਆਵਾਜ਼ ਉਠਾ ਸਕਦੇ ਹੋ। ਸੋ Ro, I really want to thank you for coming to our studio today and having a word with us, enlightening our listeners about what you stand for and reminding everyone once again to please vote. Thank you. I'm a big fan of Punjabi Radio, and it's good to be on, and appreciate your giving me the chance to talk to your listeners. Thank you so much once again. Sat Shri Akal.